ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਾਬਰ ਜਵੇਦਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਸਾਜ਼ ਸੁਣਾ ਰਿਹਾ ਹਾਂ। ਇਹ ਕਹਾਣੀ ਮੈਂ ਲੈਜੈਂਡ ਫਨਕਾਰ ਸੁਹੇਲ ਅਹਿਮਦ ਦੇ ਨਾਂ ਕਰਨਾ ਵਾ, ਕਿਉਂ ਜੇ ਇਹ ਕਹਾਣੀ ਉਹਨਾਂ ਨੂੰ ਬਹੁਤ ਪਸੰਦ ਸੀ। ਤੇ ਹੁਣ ਸੁਣੋ ਕਹਾਣੀ ਸਾਜ਼। ਬਾਊ ਜੀ ਮੇਰਾ ਘੋੜਾ ਮਰ ਗਿਆ ਹੈ। ਉਹਦੇ ਮੂੰਹ ਵਿੱਚੋਂ ਲਫ਼ਜ਼ ਇੰਝ ਨਿਕਲੇ ਜਿਵੇਂ ਚਿਮਨੀ ਵਿੱਚੋਂ ਧੂਆਂ। ਅਥਰੂ ਬਰਫ਼ ਵਾਂਗ ਉਹਦੀਆਂ ਅੱਖਾਂ ਵਿੱਚ ਜੰਮ ਗਏ ਤੇ ਉਹ ਪਥਰਾ ਗਿਆ। ਤੇਰਾ ਘੋੜਾ ਫਿਰ ਮਰ ਗਿਆ ਹੈ? ਮੈਂ ਹੈਰਤ ਨਾਲ ਉਹਦੇ ਵੱਲ ਵੇਖਿਆ ਤੇ ਉਹ ਕੁਝ ਨਾ ਬੋਲਿਆ। ਉਹਨੇ ਦੰਦਾਂ ਥੱਲੇ ਜੀਭ ਦੇ ਲਈ ਸੀ ਤੇ ਕਿਸੇ ਬੁੱਤ ਵਾਂਗ ਖਲੋਤਾ ਵਹਾਲੀ ਦੇ ਰਿਹਾ ਸੀ। ਇਸ ਬੁੱਤ ਦਾ ਦਿਲ ਡਾਢਾ ਤੇਜ਼ੀ ਨਾਲ ਧੜਕ ਰਿਹਾ ਸੀ। ਅੰਦਰ ਦਾ ਸਾੜ ਖੂਨ ਵਿੱਚ ਰਲ ਕੇ ਨਾੜਾਂ ਤਾਈਂ ਪਹੁੰਚ ਗਿਆ ਸੀ। ਇਹਦੇ ਨਾਲ ਉਹਦਾ ਸਾਰਾ ਜੁੱਸਾ ਤਪ ਰਿਹਾ ਸੀ। ਤੂੰ ਫਿਕਰ ਨਾ ਕਰ, ਸਭ ਠੀਕ ਹੋ ਜਾਏਗਾ। ਮੈਂ ਉਹਦੇ ਮੋਢੇ ਨੂੰ ਹਿਲਾਉਂਦਿਆਂ ਤੇ ਤਸੱਲੀ ਦਿੰਦਿਆਂ ਆਖਿਆ। ਉਹ ਫਿਰ ਵੀ ਨਾ ਕੋਇਆ। ਯਾਰ ਨੂੰ ਦਿਲ ਵੱਡਾ ਕਰ, ਹਿੰਮਤ ਕਰ। ਨਵਾਂ ਘੋੜਾ ਖਰੀਦਣ ਦਾ ਕੋਈ ਨਾ ਕੋਈ ਸਬਬ ਜ਼ਰੂਰ ਲੱਗੇਗਾ। ਮੈਂ ਅਨੂ ਵੱਲ ਵੇਖਦਿਆਂ ਆਖਿਆ, ਬਾਊ ਜੀ, ਇਹ ਗੱਲ ਤੇ ਤੁਸੀਂ ਉਦੋਂ ਵੀ ਆਖੀ ਸੀ ਜਦੋਂ ਮੇਰਾ ਪਹਿਲਾ ਘੋੜਾ ਮਰਿਆ ਸੀ, ਤੇ ਫਿਰ ਦੂਜਾ, ਤੇ ਅੱਜ ਵੀ ਤੁਸੀਂ। ਅਨੂ ਨੇ ਇਹ ਕਹਿੰਦਿਆਂ ਆਪਣੀ ਗੱਲ ਅਧੂਰੀ ਛੱਡ ਦਿੱਤੀ। ਉਹਦੀਆਂ ਅੱਖਾਂ ਵਿੱਚ ਜੰਮੀ ਬਰਫ਼ ਘੁਲਣਾ ਸ਼ੁਰੂ ਹੋਈ। ਥੋੜ੍ਹੇ ਜਿਹੇ ਹੰਝੂ ਉਹਦੀਆਂ ਅੱਖਾਂ ਵਿੱਚੋਂ ਨਿਕਲੇ ਤੇ ਦੋਵਾਂ ਗੱਲਾਂ ਉੱਤੇ ਲਕੀਰਾਂ ਬਣਾਉਂਦੇ ਚਲੇ ਗਏ। ਮੈਂ ਚਾਹੁੰਦਾ ਸਾਂ ਉਹ ਖੁੱਲ੍ਹ ਕੇ ਬੋਲੇ, ਉਹਦਾ ਦਿਲ ਹੌਲਾ ਹੋਵੇ। ਤੈਨੂੰ ਔਕੜਾਂ ਤੇ ਜ਼ਰੂਰ ਆਈਆਂ ਨੇ, ਪਰ ਕੋਈ ਨਾ ਕੋਈ ਸਬਬ ਪੈਦਾ ਹੋ ਹੀ ਜਾਂਦਾ ਰਿਹਾ ਹੈ ਤੇ ਹਯਾਤੀ ਦੀ ਗੱਡੀ ਟੁਰਦੀ ਰਹੀ ਹੈ। ਮੈਂ ਉਹਨੂੰ ਆਸ ਦਿਲਾਉਂਦਿਆਂ ਆਖਿਆ, ਕਿਹੜੀ ਹਯਾਤੀ ਤੇ ਕਿਹੜੀ ਗੱਡੀ ਟੁਰਦੀ ਰਹੀ ਹੈ? ਪਿਛਲੇ 3 ਵਰ੍ਹਿਆਂ ਵਿੱਚ 3 ਘੋੜੇ ਮਰ ਗਏ ਨੇ। ਪਹਿਲਾ ਘੋੜਾ ਮਰਿਆ ਤੇ ਬਾਲਾਂ ਦੇ ਇਮਤਿਹਾਨ ਨੇੜੇ ਸਨ। ਉਹਨਾਂ ਨੂੰ ਵੀ ਸਕੂਲ ਪਹੁੰਚਾਉਣਾ ਸੀ ਤੇ ਉਹ ਕੋਈ ਦੂਜਾ ਟਾਂਗਾ ਲਵਾ ਲੈਂਦੇ। ਇੰਝ ਵੀ ਗੱਡੀ ਵਾਲਿਆਂ ਕੰਮ ਦਾ ਮੰਦਾ ਕਰ ਛੱਡਿਆ ਹੈ। ਬੱਚੇ ਚਿੰਚੀਆਂ ਦੇ ਸ਼ੌਕੀਨ ਹੁੰਦੇ ਜਾ ਰਹੇ ਨੇ। ਸਾਡੇ ਜੇ ਮਾੜੇ ਲੋਕਾਂ ਦੇ ਘਰ ਪੈਸਾ ਧੇਲਾ ਕਿੱਥੇ? ਕੋਈ ਲੋੜ ਜਾਗੇ ਤੇ ਸਾਰਾ ਟੱਬਰ ਸਿਰ ਫੜ ਕੇ ਬਹਿ ਜਾਂਦਾ ਹੈ। ਪਹਿਲਾ ਘੋੜਾ ਮਰਿਆ ਤੇ ਬੀਵੀ ਦੀਆਂ ਬਾਹਾਂ ਖਾਲੀ ਹੋ ਗਈਆਂ। ਵਿਆਹ ਦੀ ਨਿਸ਼ਾਨੀ ਚੂੜੀਆਂ ਸਾਡੇ ਕੋਲੋਂ ਖੁੱਸ ਗਈਆਂ। ਦੂਜਾ ਘੋੜਾ ਮਰਿਆ ਤੇ ਘਰ ਦੀਆਂ ਕਈ ਸ਼ੈਵਾਂ ਵਿਕ ਗਈਆਂ। ਕਰਜ਼ੇ ਹੇਠ ਆ ਗਿਆ ਤੇ ਹੁਣ ਮੇਰੇ ਕੋਲ ਕੁਝ ਵੀ ਨਹੀਂ। ਥੱਲੇ ਆਵੇ ਤੇ ਪੀੜ ਦਾ ਪਤਾ ਵੀ ਉਹਨੂੰ ਲੱਗਦਾ ਹੈ। ਸਾਡੇ ਗਰੀਬਾਂ ਦੀ ਗੱਡੀ ਪੈਟਰੋਲ ਨਾਲ ਨਹੀਂ, ਬਾਹਾਂ ਨਾਲ ਧਕੇਲੀ ਜਾਂਦੀ ਹੈ। ਆਸਾਂ, ਉਮੀਦਾਂ ਦਾ ਜ਼ੋਰ ਤੇ ਲੋੜਾਂ ਦਾ ਖੌਫ ਵੀ ਇਹਦੇ ਵਿੱਚ ਰਲ ਜਾਂਦਾ ਹੈ। ਹਰ ਚੀਜ਼ ਦੀ ਹੱਦ ਹੁੰਦੀ ਹੈ ਬਾਊ ਜੀ। ਅਨੂ ਬੋਲਦੇ ਬੋਲਦੇ ਸਵਾਲੀ ਅੰਦਾਜ਼ ਵਿੱਚ ਚੁੱਪ ਕਰ ਗਿਆ। ਤੇਰੀਆਂ ਗੱਲਾਂ ਵਿੱਚ ਸੱਚਾਈ ਹੈ, ਦੁੱਖ ਹੈ, ਪਰ ਇਹ ਗੱਲ ਪੱਲੇ ਰੱਖ ਲਵੀਂ, ਹਰ ਚੀਜ਼ ਦੀ ਉਹੀ ਹੱਦ ਹੁੰਦੀ ਹੈ ਜਿਹੜੀ ਅਸੀਂ ਸਮਝ ਲੈਂਦੇ। ਮੈਂ ਉਹਨੂੰ ਸਮਝਾਉਣ ਵਾਲੇ ਲਹਿਜੇ ਵਿੱਚ ਆਖਿਆ ਤੇ ਨਾਲੇ ਉਹਦਾ ਹੱਥ ਫੜ ਕੇ ਘਰ ਦੇ ਪਿਛਲੇ ਗੇਟ ਤੋਂ ਅੰਦਰ ਲੈ ਆਇਆ। ਕਾਰਨਰ ਮਕਾਨ ਹੋਣ ਪਾਰੋਂ ਘਰ ਦੇ 2 ਬੂਹੇ ਸਨ। ਮਕਾਨ ਦੀਆਂ ਬਾਹਰਲੀਆਂ ਦੀਵਾਰਾਂ ਜਿੱਥੇ ਮਿਲਦੀਆਂ ਨੇ, ਉੱਥੇ ਪਿਛਲਾ ਬੂਹਾ ਹੈ। ਪਿਛਲੇ ਬੂਹੇ ਤੇ ਬਾਹਰਲੀਆਂ ਦੀਵਾਰਾਂ ਉੱਤੇ ਸਾਇਆਦਾਰ ਵੇਲ ਫੈਲੀ ਹੋਈ ਹੈ। ਮੈਨੂੰ ਬੈਠਕ ਵਿੱਚ ਬੈਠਣ ਦੀ ਬਜਾਏ ਇਸ ਵੇਲ ਦੀ ਛਾਵੇਂ ਬਹਿਣਾ ਬਹੁਤਾ ਚੰਗਾ ਲੱਗਦਾ ਹੈ। ਮੈਂ ਤੇ ਅਨੂ ਮੰਜੀ ਢਾਹ ਕੇ ਇਸ ਵੇਲ ਥੱਲੇ ਬਹਿ ਗਏ। ਕੁਛ ਦੇਰ ਬਾਅਦ ਮੇਰੀ ਧੀ 2 ਕੱਪਾਂ ਵਿੱਚ ਚਾਹ ਲੈ ਕੇ ਆਈ, ਜਿਹੜੀ ਅਨੂ ਦੇ ਟਾਂਗੇ ਤੇ ਬਹਿ ਕੇ ਸਕੂਲ ਜਾਂਦੀ ਸੀ। ਬਾਊ ਜੀ, ਕਿਸੇ ਦੇ ਘਰ ਕਮਾਨ ਵਾਲਾ ਮਰ ਜਾਏ
ਤੇ ਉਹਦੀ ਦੁਨੀਆ ਹਨੇਰ ਹੋ ਜਾਂਦੀ ਹੈ। ਲੋਕੀ ਆਉਂਦੇ ਨੇ ਤੇ ਘਰ ਵਾਲਿਆਂ ਨੂੰ ਦਿਲਾਸੇ ਦੇ ਕੇ ਟੁਰ ਜਾਂਦੇ ਨੇ। ਜੇਕਰ ਕਿਸੇ ਨੇ ਦਿਲਜੋਈ ਕੀਤੀ ਹੈ ਤੇ ਸਾਡੇ ਨਾਲ ਕੀਤੀ ਹੈ। ਸ਼ੇਰੇ ਦੇ ਮਰਨ ਦਾ ਅਫਸੋਸ ਤੇ ਕਿਸੇ ਨੇ ਕੀਤਾ। ਘੋੜਾ ਸਾਡੇ ਘਰ ਦਾ ਫਰਕ ਹੁੰਦਾ ਹੈ ਬਾਊ ਜੀ, ਅਨੂ ਨੇ ਉਦਾਸ ਹੁੰਦੇ ਆਖਿਆ ਤੇ ਨਾਲੇ ਚਾਹ ਪੀਣ ਲਈ ਕੱਪ ਚੁੱਕਿਆ। ਇਹ ਸਾਰੀਆਂ ਗੱਲਾਂ ਅਹਿਸਾਸ ਦੀਆਂ ਨੇ। ਮਸ਼ੀਨਾਂ ਨੇ ਤਰੱਕੀ ਤਾਂ ਕੀਤੀ ਹੈ, ਪਰ ਇਨਸਾਨ ਪਿੱਛੇ ਰਹਿ ਗਿਆ ਹੈ। ਇਨਸਾਨ ਦੇ ਨੇੜੇ ਹੋਣ ਦੀ ਬਜਾਏ ਇੱਕ ਦੂਜੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਆਪਣੇ ਖੌਲ ਵਿੱਚ ਬੰਦ ਜਿਵੇਂ ਇੱਕੋ ਜਿਹੀਆਂ ਸ਼ੈਵਾਂ ਨੂੰ ਵੰਨ-ਸੁਵੰਨੇ ਡੱਬਿਆਂ ਵਿੱਚ ਬੰਦ ਕਰ ਦਿੱਤਾ ਜਾਵੇ। ਮੈਂ ਆਪਣੀ ਗੱਲ ਮੁਕਾ ਕੇ ਅਨੂ ਵੱਲ ਵੇਖਿਆ। ਬਾਊ ਜੀ, ਮੈਂ ਅਨਪੜ੍ਹ ਬੰਦਾ ਹਾਂ, ਪਰ ਤੁਹਾਡੀ ਗੱਲ ਮੇਰੇ ਦਿਲ ਨੂੰ ਲੱਗੀ। ਵੇਖੋ ਨਾ ਬਾਊ ਜੀ, ਮੇਰਾ ਮਸਲਾ ਹੱਲ ਹੁੰਦਾ ਕਿ ਨਹੀਂ, ਪਰ ਤੁਹਾਡੇ ਨਾਲ ਗੱਲਬਾਤ ਕਰਕੇ ਮੇਰਾ ਦਿਲ ਹੌਸਲੇ ਨਾਲ ਠਹਿਰ ਗਿਆ। ਬੰਦੇ ਨੂੰ ਬੰਦੇ ਦੇ ਨੇੜੇ ਹੋਣਾ ਚਾਹੀਦਾ ਤੇ ਇੱਕ ਦੂਜੇ ਦੇ ਦੁੱਖ ਦਰਦ ਨੂੰ ਸਮਝਣਾ ਚਾਹੀਦਾ। ਇਹੋ ਹੀ ਹਯਾਤੀ ਹੈ, ਬਾਕੀ ਕੰਮ ਨਸੀਬਾਂ ਦੇ ਨੇ। ਉਹਨੇ ਆਖਿਆ, ਤੂੰ ਫਿਕਰ ਨਾ ਕਰ, ਘੋੜਾ ਲੈਣ ਦਾ ਕੋਈ ਨਾ ਕੋਈ ਸਬਬ ਜ਼ਰੂਰ ਪੈਦਾ ਹੋ ਜਾਵੇਗਾ। ਮੈਂ ਚਾਹ ਮੁਕਾਉਂਦਿਆਂ ਅਨੂ ਨੂੰ ਆਖਿਆ, ਬਾਊ ਜੀ, ਮੈਨੂੰ ਉਮੀਦ ਹੈ ਕਿ ਤੁਸੀਂ ਘੋੜਾ ਖਰੀਦਣ ਤਾਈਂ ਜ਼ਰੂਰ ਉਡੀਕੋਗੇ ਤੇ ਬੱਚੇ ਮੇਰੀ ਟਾਂਗੇ ਤੇ ਘੱਲੋਗੇ। ਪਰ ਮੈਂ ਦੂਜੇ ਬਾਲਾਂ ਦਾ ਕੁਝ ਨਹੀਂ ਆਖ ਸਕਦਾ। ਚਲੋ ਜੋ ਅੱਲਾ ਨੂੰ ਮਨਜ਼ੂਰ ਹੈ। ਉਹਨੇ ਆਪ ਹੀ ਸਵਾਲ ਕੀਤਾ ਤੇ ਆਪ ਹੀ ਜਵਾਬ ਦਿੱਤਾ। ਉਸ ਦਾ ਇੱਕ ਬੁਆ ਖੁੱਲ੍ਹਦਾ ਵਹਾਲੀ ਦੇ ਰਿਹਾ ਸੀ। ਮਾੜਿਆਂ ਦੀ ਹਯਾਤੀ ਵਿੱਚ ਆਸ ਮੁੱਕ ਜਾਏ ਤੇ ਹਯਾਤੀ ਮੁੱਕ ਜਾਂਦੀ। ਫੁੱਟਪਾਥਾਂ ਤੇ ਬੈਠੇ ਕਿਸਮਤਾਂ ਦਾ ਹਾਲ ਦੱਸਣ ਵਾਲਿਆਂ ਨੂੰ ਆਪਣੀ ਕਿਸਮਤ ਦਾ ਵੀ ਪਤਾ ਨਹੀਂ ਹੁੰਦਾ, ਪਰ ਫਿਰ ਵੀ ਮਾੜੇ ਲੋਕਾਂ ਦੇ ਲਕੀਰਾਂ ਵਾਲੇ ਹੱਥ ਉਹਨਾਂ ਅੱਗੇ ਸਵਾਲੀਆ ਨਿਸ਼ਾਨ ਬਣ ਕੇ ਆਉਂਦੇ ਨੇ। ਇਸ ਲਈ ਨਹੀਂ ਕਿ ਇਹ ਆਪ ਬਣੇ ਨਜੂਮੀ ਉਹਨਾਂ ਨੂੰ ਆਉਣ ਵਾਲੇ ਵੇਲੇ ਦੀ ਖਬਰ ਦਿੰਦੇ ਨੇ। ਅਸਲ ਗੱਲ ਇਹ ਵੇ ਕਿ ਨਜੂਮੀ ਆਸ ਉਮੀਦ ਦੇ ਦੀਵੇ ਬਾਲਦੇ ਨੇ, ਜਿਨ੍ਹਾਂ ਦੀ ਮੱਧਮ ਤੇ ਟਿਮਟਮਾਉਂਦੀ ਰੋਸ਼ਨੀਆਂ ਵਿੱਚ ਉਹਨਾਂ ਨੂੰ ਤਲਾਸ਼ ਲੱਗ ਜਾਂਦੀ ਹੈ ਤੇ ਉਹ ਆਪਣੇ ਸਿਰ ਤੇ ਔਕੜਾਂ ਮੁਸੀਬਤਾਂ ਦੀਆਂ ਪੰਡਾਂ ਚੁੱਕਦੀਆਂ ਸਰਾਬ ਨੂੰ ਪਾਣੀ ਸਮਝ ਕੇ ਤਪਦੀ ਰੇਤ ਵਿੱਚੋਂ ਗੁਜ਼ਰਦੇ ਨਸਤੇ ਚਲੇ ਜਾਂਦੇ ਨੇ। ਉਹਨਾਂ ਨੂੰ ਕੁਝ ਲੱਭਦਾ ਹੈ ਕਿ ਨਹੀਂ, ਪਰ ਇੰਝ ਹੀ ਹਯਾਤੀ ਨਾਲ ਲੜਦਿਆਂ ਘੁਲਦਿਆਂ ਉਹਨਾਂ ਦਾ ਕਿੰਨਾ ਸਾਰਾ ਪੈਂਡਾ ਮੁੱਕ ਜਾਂਦਾ ਹੈ। ਬਾਊ ਜੀ, ਮੈਨੂੰ ਹਸਪਤਾਲ ਵਾਲੀ ਗੱਲ ਕਦੇ ਨਹੀਂ ਭੁੱਲਦੀ। ਜਦੋਂ ਮੇਰੀ ਲੱਤ ਟੁੱਟ ਗਈ ਤਾਂ ਤੁਸੀਂ ਮੈਨੂੰ ਆਖਿਆ ਸੀ ਕਿ ਸਾਡੇ ਬਾਊ ਲੋਕਾਂ ਦੀਆਂ ਜੇਬਾਂ ਵੀ ਖਾਲੀ ਹੁੰਦੀਆਂ ਨੇ, ਸਗੋਂ ਸਾਡੇ ਹਾਲਾਤ ਤੁਹਾਡੇ ਜਿਹੇ ਹੁੰਦੇ ਨੇ। ਫਰਕ ਸਿਰਫ ਇੰਨਾ ਹੀ ਹੁੰਦਾ ਹੈ ਕਿ ਤੁਹਾਡੇ ਹਾਲਾਤ ਵਖਾਲੀ ਦਿੰਦੇ ਨੇ ਤੇ ਸਾਡੇ ਹਾਲਾਤ ਵਖਾਲੀ ਨਹੀਂ ਦਿੰਦੇ। ਪਰ ਫਿਰ ਵੀ ਇਹਨੂੰ ਤੇਰਾ ਮੈਂ ਇਲਾਜ ਸਿਵਲ ਹਸਪਤਾਲ ਵਿੱਚੋਂ ਕਰਾਵਾਂਗਾ। ਤੇ ਬਾਊ ਜੀ, ਮੈਂ ਤੁਹਾਡੇ ਨਾਲ ਸਿਵਲ ਹਸਪਤਾਲ ਦੇ ਸਭ ਤੋਂ ਵੱਡੇ ਡਾਕਟਰ ਦੇ ਕਮਰੇ 'ਚ ਪਹੁੰਚਿਆ। ਉੱਥੇ ਹੋਰ ਵੀ ਕਈ ਡਾਕਟਰ ਬੈਠੇ ਸਨ। ਤੁਸੀਂ ਬੋਲਣਾ ਸ਼ੁਰੂ ਕੀਤਾ ਤੇ ਫਿਰ ਬੋਲਦੇ ਚਲੇ ਗਏ। ਵੱਡਾ ਡਾਕਟਰ ਤੇ ਦੂਜੇ ਡਾਕਟਰ ਤੁਹਾਨੂੰ ਗੌਰ ਨਾਲ ਸੁਣ ਰਹੇ ਸਨ ਤੇ ਫਿਰ ਵੱਡੇ ਡਾਕਟਰ ਆਪਣੇ ਉਸੇ ਦਫ਼ਤਰ ਵਿੱਚ ਮੈਨੂੰ ਲਿਟਾ ਕੇ ਮੇਰੀ ਟੁੱਟੀ ਲੱਤ ਦਾ ਮੁਆਇਨਾ ਸ਼ੁਰੂ ਕਰ ਦਿੱਤਾ ਤੇ ਨਾਲੇ ਆਪਣੇ ਅਮਲੇ ਨੂੰ ਹਦਾਇਤ ਕੀਤੀ ਕਿ ਇਹਦਾ ਚੰਗੀ ਤਰ੍ਹਾਂ ਇਲਾਜ ਮੁਆਲਜਾ ਕੀਤਾ ਜਾਵੇ। ਤੇ ਫਿਰ ਤੁਸੀਂ ਆਖਿਆ ਇਹਦੀ ਦਵਾਈ ਦਾ ਚਾਰਾ ਕੀਤਾ ਜਾਏ। ਮਹੀਨੇ ਦੀ ਅਖੀਰਲੀ ਤਰੀਕ ਹੈ। ਮੇਰੀ ਹਾਲਤ ਵੀ ਇਹਦੇ ਵਰਗੀ। ਉੱਥੇ ਬੈਠੇ ਡਾਕਟਰ ਇਹ ਗੱਲ ਸੁਣ ਕੇ ਹੱਸ ਪਏ ਤੇ ਇੱਕ ਡਾਕਟਰ ਨੇ ਆਖਿਆ ਸੀ, ਤੁਸੀਂ ਤਾਂ ਚੰਗੇ ਭਲੇ ਅਫਸਰ ਹੋ। ਤੇ ਤੁਸੀਂ ਨਿੰਮਾ ਜਿਹਾ ਮੁਸਕਰਾ ਕੇ ਆਖਿਆ ਸੀ, ਚੰਗੇ ਭਲੇ ਇੰਝ ਦੇ ਹੁੰਦੇ ਨੇ। ਤੇ ਫਿਰ ਵੱਡੇ ਡਾਕਟਰ ਤੇ ਦੂਸਰੇ ਸਾਰੇ ਡਾਕਟਰ ਵੀ ਖਿੜਖੜਾ ਕੇ ਹੱਸ ਪਏ। ਅਨੂ ਨੇ ਤਫਸੀਲ ਨਾਲ ਗੱਲ ਕਰਦਿਆਂ ਮੇਰੇ ਵੱਲ ਵੇਖਿਆ। ਬੰਦੇ ਦੇ ਵਸੀਲੇ ਹੁੰਦੇ ਨੇ, ਸਾਰੇ ਕੰਮ ਸਵਾਰਨ ਵਾਲੀ ਅੱਲਾ ਦੀ ਜ਼ਾਤ ਹੈ। ਮੈਂ ਅਨੂ ਨੂੰ ਆਖਿਆ, ਅੱਛਾ ਬਾਊ ਜੀ, ਮੈਂ ਚੱਲਣਾ ਵਾਂ। ਅਨੂ ਨੇ ਇਜਾਜ਼ਤ ਲੈਂਦਿਆਂ ਆਖਿਆ। ਫਿਰ
ਅਨੂ ਨੇ ਕਈ ਦਿਹਾੜੀਆਂ ਆਪਣੇ ਸਾਥੀ ਟਾਂਗਿਆਂ ਵਾਲਿਆਂ ਦੇ ਤਰਲੇ ਪਾਉਂਦਿਆਂ ਗੁਜ਼ਾਰੀਆਂ। ਉਹਦੇ ਟਾਂਗੇ ਤੇ 14-15 ਬਾਲ ਜਾਂਦੇ ਸਨ। ਹੁਣ ਉਹ ਵੰਨ-ਸੁਵੰਨੇ ਟਾਂਗਿਆਂ ਤੇ ਜਾਂਦੇ ਸਨ ਤੇ ਅਨੂ ਵੀ ਉਹਨਾਂ ਦੇ ਨਾਲ ਹੀ ਹੁੰਦਾ ਸੀ। ਉਹਦੇ ਕੋਲ ਘੋੜਾ ਖਰੀਦਣ ਲਈ ਪੈਸਿਆਂ ਦਾ ਚਾਰਾ ਨਾ ਹੋਇਆ। ਉਹਦੇ ਸਾਥੀ ਟਾਂਗੇ ਵਾਲੇ ਵੀ ਉਹਦੇ ਤੋਂ ਕਤਰਾਉਣ ਲੱਗ ਪਏ। ਫਿਰ ਅਨੂ ਨੇ ਆਪਣੇ ਇੱਕ ਸਾਥੀ ਟਾਂਗੇ ਵਾਲੇ ਨਾਲ ਇਹ ਗੱਲ ਮਿਥ ਲਈ ਕਿ ਅਨੂ ਦੇ ਟਾਂਗੇ ਦੇ ਬਾਲ ਉਸ ਵੇਲੇ ਤਾਈਂ ਲਿਜਾਂਦਾ ਰਹੇਗਾ ਜਦ ਤਾਈਂ ਉਹ ਨਵਾਂ ਘੋੜਾ ਖਰੀਦ ਨਹੀਂ ਲੈਂਦਾ, ਤੇ ਇਸ ਵਿਚਕਾਰ ਉਹਦਾ ਸਾਥੀ ਟਾਂਗੇ ਵਾਲਾ ਸ਼ਹੀਦਾ ਹੀ ਬਾਲਾਂ ਨੂੰ ਸਕੂਲ ਛੱਡਣ ਦਾ ਮੁਆਵਜ਼ਾ ਲਵੇਗਾ। ਹੁਣ ਨਵਾਂ ਟਾਂਗੇ ਵਾਲਾ ਸ਼ਹੀਦਾ ਮੇਰੀਆਂ ਧੀਆਂ ਨੂੰ ਸਕੂਲ ਲੈ ਜਾਂਦਾ ਸੀ। ਕਾਫੀ ਦਿਨਾਂ ਤੋਂ ਅਨੂ ਬਹਾਲੀ ਨਾ ਦਿੱਤਾ ਤੇ ਨਾ ਹੀ ਉਹਦੇ ਬਾਰੇ ਕੁਝ ਪਤਾ ਚੱਲਿਆ। ਅੱਬਾ ਜੀ, ਅਸੀਂ ਅੱਜ ਚਾਚੇ ਅਨੂ ਨੂੰ ਵੇਖਿਆ ਹੈ। ਉਹ ਸਕੂਲ ਦੇ ਬਾਹਰ ਵਾਲੇ ਗੇਟ ਦੇ ਲਾਗੇ ਸਫਾਈ ਕਰ ਰਿਹਾ ਸੀ। ਇਹ ਸਕੂਲ ਵੱਡੇ ਪਾਰਕ ਦੇ ਨੇੜੇ ਵੇ। ਮੇਰੀ ਧੀ ਨੇ ਆਖਿਆ, ਜਿਹੜੀ ਸਕੂਲ ਜਾਣ ਦੀ ਤਿਆਰੀ ਕਰ ਰਹੀ ਸੀ। ਮੈਂ ਸੁਣ ਕੇ ਸੋਚੀ ਪੈ ਗਿਆ। ਮਈ ਦਾ ਮਹੀਨਾ ਵੀ ਅਜੀਬ ਹੁੰਦਾ ਹੈ। ਗਰਮੀ ਹੁੰਦੀ ਹੈ, ਕਈ ਗੁਣਾ ਬਹੁਤੇ ਬਿੱਲ ਹੁੰਦੇ ਨੇ। ਬਾਲਾਂ ਦੀਆਂ 3 ਮਹੀਨੇ ਦੀਆਂ ਫੀਸਾਂ ਮੰਗੀਆਂ ਜਾਂਦੀਆਂ ਨੇ। ਫੜੋਲੇ ਵਿੱਚੋਂ ਕਣਕ ਮੁੱਕ ਜਾਂਦੀ ਹੈ। ਸਾਰੇ ਬੰਦੇ ਇਹ ਮਹੀਨਾ ਚੋਖਾ ਹੀ ਭਾਰੀ ਹੁੰਦਾ ਹੈ। ਤੇ ਫਿਰ ਅਨੂ ਤੇਰਾ ਘੋੜਾ ਐਸੇ ਹੀ ਮਹੀਨੇ ਮਰਨਾ ਸੀ। ਮੈਂ ਆਪਣੇ ਆਪ ਨਾਲ ਗੱਲਾਂ ਕਰਦਿਆਂ ਆਖਿਆ, ਚਲੋ ਬੱਚਿਓ। ਸ਼ਹੀਦੇ ਨੇ ਛਾਂਡੇ ਦਾ ਲੱਕੜ ਵਾਲਾ ਹਿੱਸਾ ਗੇਟ ਨੂੰ ਮਾਰਦਿਆਂ ਆਖਿਆ, ਥੋੜ੍ਹੀ ਦੇਰ ਉਡੀਕ ਲੈ, ਬਾਲ ਹਾਲਾਂ ਤਿਆਰ ਹੋ ਰਹੇ ਨੇ। ਮੈਂ ਬਾਹਰ ਨਿਕਲ ਕੇ ਸ਼ਹੀਦੇ ਨੂੰ ਆਖਿਆ, ਠੀਕ ਹੈ ਬਾਊ ਜੀ, ਤੇ ਹੁਣ ਤੁਹਾਡੇ ਬਾਲਾਂ ਨੂੰ ਮੈਂ ਹੀ ਸਕੂਲ ਲੈ ਜਾਵਾਂਗਾ। ਅਨੂ ਨੇ ਟਾਂਗਾ 4000 ਵਿੱਚ ਵੇਚ ਦਿੱਤਾ ਹੈ। ਕਹਿੰਦਾ ਸੀ ਨਿੱਕਾ ਬਾਲ ਬਿਮਾਰ ਹੋ ਗਿਆ। ਸ਼ਹੀਦੇ ਦੀ ਗੱਲ ਸੁਣ ਕੇ ਮੇਰਾ ਉੱਥੇ ਖਲੋਣਾ ਔਖਾ ਹੋ ਗਿਆ। ਮੈਂ ਅੰਦਰ ਆਇਆ ਤੇ ਬਾਥਰੂਮ ਵਿੱਚ ਵੜ ਕੇ ਕਿੰਨੀ ਦੇਰ ਅੰਜੋਗ ਆਉਂਦਾ ਰਿਹਾ ਤੇ ਮੂੰਹ ਧੋਂਦਾ ਰਿਹਾ। ਫਿਰ ਇਹ ਗੱਲ ਸੋਚਦਾ ਰਿਹਾ ਕਿ ਕਦੀ ਕਦਾਰ ਮਿਹਨਤ ਵੀ ਬੰਦੇ ਦਾ ਸਾਥ ਕਿਉਂ ਨਹੀਂ ਦਿੰਦੀ। ਭੈੜੇ ਹਾਲਾਤ ਕਿਉਂ ਸੇਬ ਵਾਂਗੂ ਬੰਦੇ ਨਾਲ ਚੰਬੜ ਕੇ ਉਹਨੂੰ ਰਵਾਉਂਦੇ ਨੇ। ਹੋ ਰਿਹਾ ਦੁਨੀਆ ਦੇ ਸਟੇਜ ਉੱਤੇ ਹੋਣ ਵਾਲੇ ਵੰਨ ਸੁਵੰਨੇ ਕਿਰਦਾਰਾਂ ਦੀ ਵੰਡ ਹੈ। ਇਹ ਗੱਲ ਸੋਚ ਕੇ ਮੇਰੇ ਉੱਤੇ ਮਾਯੂਸੀ ਛਾ ਗਈ। ਮੈਂ ਸਾਰਾ ਦਿਨ ਬਾਜ਼ਾਰ ਰਿਹਾ ਤੇ ਕੋਈ ਕੰਮ ਚੱਜ ਨਾਲ ਨਾ ਕੀਤਾ। ਅੱਬਾ ਜੀ, ਚਾਚਾ ਅਨੂ ਆਇਆ ਹੈ। ਮੈਂ ਬਾਹਰ ਘੰਟੀ ਵੱਜੀ ਤੇ ਮੇਰੀ ਧੀ ਬਾਹਰ ਗਈ ਤੇ ਉਹਨੇ ਆ ਕੇ ਦੱਸਿਆ। ਮੈਂ ਇੱਕਦਮ ਇੰਝ ਉਛਲਿਆ ਜਿਵੇਂ ਕਰੰਟ ਲੱਗ ਗਈ ਹੋਵੇ। ਫਿਰ ਫੌਰੀ ਘਰ ਤੋਂ ਬਾਹਰ ਗਿਆ। ਅਨੂ ਗੇਟ ਦੇ ਬਾਹਰ ਖਲੋਤਾ ਸੀ। ਕਿੱਥੇ ਟੁਰ ਗਿਆ ਸੀ? ਕਿੰਨੇ ਦਿਨਾਂ ਤੋਂ ਆਇਆ ਹੀ ਨਹੀਂ। ਟਾਂਗਾ ਵੇਚਣ ਤੋਂ ਪਹਿਲਾਂ ਤੂੰ ਕੋਈ ਗੱਲ ਹੀ ਨਹੀਂ ਕੀਤੀ। ਬੰਦਾ ਕੋਈ ਸੋਚਦਾ ਹੈ। ਮੈਂ 2-3 ਸਵਾਲ ਇੱਕੋ ਵਾਰੀ ਕਰ ਦਿੱਤੇ। ਬਾਊ ਜੀ, ਸੋਚਣ ਵਾਲੀ ਕੋਈ ਗੱਲ ਹੀ ਨਹੀਂ ਸੀ। ਹੁਣ ਤੇ ਕੁਝ ਕਰਨ ਵਾਲੀ ਗੱਲ ਸੀ। ਬੱਚਾ ਡਾਡਾ ਬਿਮਾਰ ਹੋ ਗਿਆ ਸੀ। ਡਾਕਟਰ ਹੋਰਾਂ ਮਹਿੰਗੇ ਟੀਕੇ ਦੱਸੇ ਸਨ। ਹੁਣ ਮੇਰਾ ਪੁੱਤਰ ਠੀਕ ਹੋ ਗਿਆ ਹੈ। ਟਾਂਗੇ ਦਾ ਕੀ ਹੈ? ਉਹ ਵੀ ਕਦੀ ਨਾ ਕਦੀ ਕੁਝ ਚਾਰਾ ਲੱਗ ਹੀ ਜਾਏਗਾ। ਇਹ ਗੱਲ ਤੁਸੀਂ ਆਪੇ ਤੇ ਮੈਨੂੰ ਕਹਿੰਦੇ ਹੋ। ਅਨੂ ਨੇ ਆਖਿਆ ਤੇ ਮੈਨੂੰ ਕੁਝ ਹੌਸਲਾ ਆਇਆ। ਇਹ ਕੀ ਹੈ? ਮੈਂ ਅਨੂ ਦੇ ਹੱਥ ਫੜੀ ਚੀਜ਼ ਵੱਲ ਵੇਖਦਾ ਆਖਿਆ, ਇਹ ਸਾਜ਼ ਹੈ ਜੀ, ਮੇਰੇ ਘੋੜੇ ਦਾ ਸਾਜ਼। ਘੋੜੇ ਨੂੰ ਜਿਉਣ ਵੇਲੇ ਉਸ ਦੇ ਗਲ ਵਿੱਚ ਪਾਈਦਾ ਹੈ। ਘੋੜਾ ਮਰ ਗਿਆ ਹੈ ਤੇ ਟਾਂਗਾ ਵਿਕ ਗਿਆ ਹੈ, ਪਰ ਇਹ ਸਾਜ਼ ਅਜੇ ਤਾਈਂ ਮੇਰੇ ਕੋਲ ਹੈ। ਇਹਨੂੰ ਮੈਂ ਕਦੇ ਨਹੀਂ ਵੇਚਣਾ। ਕੀ ਪਤਾ ਕਿਹੜੇ ਵੇਲੇ ਹਾਲਾਤ ਬਦਲ ਜਾਣ। ਟਾਂਗਾ ਖਰੀਦ ਲਿਆ ਤੇ ਇਹ ਸਾਜ਼ ਉਸ ਘੋੜੇ ਨੂੰ ਪਾਵਾਂਗਾ। ਉਹਨੇ ਮੈਨੂੰ ਦੱਸਿਆ ਆਖਿਆ, ਨਵਾਂ ਟਾਂਗਾ ਘੋੜਾ ਲਵੇਗਾ ਤੇ ਸਾਜ਼ ਵੀ ਨਵਾਂ ਲੈ ਲਈ। ਮੈਂ ਆਖਿਆ, ਇਹ ਸਾਜ਼ ਨਹੀਂ, ਮੇਰੀ ਆਸ ਹੈ। ਇਹ ਵਿਕ ਗਿਆ ਤੇ ਮੇਰੀ ਆਸ ਟੁੱਟ ਜਾਵੇਗੀ। ਇਹ ਕਹਿੰਦਿਆਂ ਉਹਦੀਆਂ ਉੱਪਰ ਵਾਲੀਆਂ ਪਲਕਾਂ ਥੱਲੇ ਵਾਲੀਆਂ ਪਲਕਾਂ ਨਾਲ ਟਕਰਾਈਆਂ, ਪਰ ਉਹਨੇ ਆਪਣੇ ਹੰਝੂਆਂ 'ਤੇ ਕਾਬੂ ਪਾ ਲਿਆ। ਅਹਿਸਾਸ ਆਪਣੇ ਕੋਲ ਸੰਭਾਲ ਲਓ। ਲੋੜਾਂ ਬੜੀਆਂ ਡਾਢੀਆਂ ਹੁੰਦੀਆਂ ਨੇ। ਮੇਰੇ ਕੋਲ ਰਿਹਾ ਤੇ ਕਿਧਰੇ ਇਹ ਆਸ ਵੀ ਨਾ ਟੁੱਟ ਜਾਏ। ਉਹਨੇ ਤਰਲਾ ਕਰਦਿਆਂ ਆਖਿਆ। ਮੈਂ ਉਹਦੇ ਸਾਜ਼ ਨੂੰ ਫੜ ਕੇ ਤੇ ਡੁੱਬੇ ਦਿਲ ਨਾਲ ਘਰ ਲੈ ਗਿਆ
ਤੇ ਉਹਨੂੰ ਐਸੀ ਥਾਂ ਤੇ ਸਾਂਭ ਛੜਿਆ ਜਿੱਥੇ ਉਹ ਮੈਨੂੰ ਵਾਹਲੀ ਵੀ ਨਾ ਦੇਵੇ। ਇਹ ਸਾਜ਼ ਨਹੀਂ ਸੀ, ਬਲਕਿ ਅਨੂ ਦੀ ਉਹ ਉਮੀਦ ਸੀ ਜਿਹੜੀ ਅਨੂ ਕੋਲੋਂ ਮੈਨੂੰ ਮੁੰਤਕਿਲ ਹੋ ਗਈ ਸੀ। ਹੋਵੇ ਇਸ ਸਾਜ਼ ਨਾਲ ਅਨੂ ਦੀ ਹਯਾਤੀ ਦਾ ਸਾਜ਼ ਵੀ ਮੁੜ ਕੇ ਵੱਜ ਉੱਠੇ।